ਬਲਵਿੰਦਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਾਰੀ ਗੱਲਬਾਤ ਸੁਣੀ ਆ ਤੇ ਇਹਦਾ ਦੇਖੋ ਇੱਕੋ ਇਲਾਜ ਆ ਵੀ ਇੱਕ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਨੇ ਜੁਰਤ ਕੀਤੀ ਆ ਤੇ ਜੁਰਤ ਜਿਹੜੀ ਉਹਨਾਂ ਨੇ ਕੀਤੀ ਆ ਉਹਨੂੰ ਮਤਲਬ ਹੈ ਵੀ ਸਾਨੂੰ ਵੀ ਜੁਰਤ ਕਰਕੇ ਡੱਕਣਾ ਚਾਹੀਦਾ। ਮਸਲਾ ਕਾਨੂੰਨੀ ਹੈ, ਮਸਲਾ ਮਤਲਬ ਹੈ ਵੀ ਵੱਡਾ ਆ, ਛੋਟਾ ਮਸਲਾ ਨਹੀਂ ਹੈਗਾ ਤੇ ਉਹਨਾਂ ਉੱਤੇ ਕੇਸ ਕਰਨਾ ਚਾਹੀਦਾ। ACLU ਹੈਗੀ ਆ, ਆਪਣੇ ਪੋਲਿਊਸ਼ਨ ਵਾਲੇ ਹੈਗੇ ਨੇ ਤੇ ਇਹਦੇ ਵਾਸਤੇ ਮਤਲਬ ਕੋਈ ਇੱਕ ਜਣਾ ਪੈਸੇ ਨਾ ਖਰਚੇ, ਇਸ ਵਾਸਤੇ ਫੰਡ ਰੇਜ਼ ਕਰਨਾ ਚਾਹੀਦਾ। ਫੰਡ ਰੇਜ਼ ਕਰਕੇ ਵੱਡਾ ਕੇਸ ਕਰਨਾ ਚਾਹੀਦਾ ਇਹਨਾਂ ਦੇ ਉੱਤੇ, ਤਾਂ ਕਿ ਦੂਜਿਆਂ ਨੂੰ ਵੀ ਇਹਦੇ ਤੋਂ ਸਬਕ ਮਿਲੇ। ਜਦੋਂ ਅਸੀਂ ਇਹਨੂੰ ਏਦਾਂ ਹੀ ਜਾਣ ਦਿੰਦੇ ਹਾਂ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਪਰਵਾਹ ਨਹੀਂ ਕਰਦੇ, ਫਿਰ ਅਗਲੇ ਵੀ ਪਰਵਾਹ ਨਹੀਂ ਕਰਦੇ, ਫਿਰ ਉਹ ਗੱਲ ਵਧਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ, ਤਾਂ ਹੀ ਵਧੀ ਹੈ ਜੀ, ਇੱਥੇ ਤੱਕ ਪਹੁੰਚੀ ਤਾਂ ਹੈ। ਹਾਂਜੀ ਹਾਂਜੀ, ਸੋ ਇਹ ਸੀਰੀਅਸ ਮਸਲਾ ਹੈਗਾ। ਮਤਲਬ ਸਿੰਘ ਨਾ ਕੋਈ ਮਾਮੂਲੀ ਨਾਂ ਨਹੀਂ ਹੈਗਾ ਤੇ ਸਾਡੀ ਕੌਮ ਦੀ ਪ੍ਰਤੀਨਿਧਤਾ ਕਰਦਾ ਹੈ ਨਾ, ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਨਾ। ਇਹਦੇ ਵਾਸਤੇ ਮਤਲਬ ਵੀ ਤੁਸੀਂ ਆਪਣੇ ਵੱਲੋਂ ਰੇਡੀਓ ਵੱਲੋਂ ਵੀ ਕਰ ਸਕਦੇ ਹੋ, ਇਹਦੇ ਫੰਡ ਰੇਜ਼ ਵੀ ਕਰ ਸਕਦੇ ਹੋ। ਸਾਰੇ ਪੈਸੇ ਦੇਣਗੇ, ਅਸੀਂ ਵੀ ਦੇਣਗੇ, ਮੈਂ ਵੀ ਦਿਆਂਗਾ ਤੇ ਇਸ ਨੂੰ ਬਹੁਤ ਵੱਡਾ ਕੇਸ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਬਲਵਿੰਦਰਪਾਲ ਸਿੰਘ ਜੀ ਗੱਲ ਇਹ ਆ ਵੀ ਵਕੀਲ ਕਰਨ ਤੋਂ ਪਹਿਲਾਂ US ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਆ, ਉਹ ਕਹਿੰਦੇ ਆ ਵੀ ਜੇ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਰੇਸ, ਕਲਰ, ਨੈਸ਼ਨਲ ਓਰੀਜਨ, ਡਿਸੇਬਿਲਿਟੀ, ਏਜ, ਸੈਕਸ ਤੇ ਰਿਲੀਜਨ ਬੇਸ ਤੇ, ਇਮੀਡੀਏਟਲੀ ਤੁਸੀਂ ਆਨਲਾਈਨ ਫਾਈਲ ਕਰੋ। ਉਹਦੇ ਕੋਈ ਚਾਰਜਰ ਨਹੀਂ। US ਦੀ ਗਵਰਨਮੈਂਟ ਜੋ ਆ ਉਹ ਤੁਹਾਡਾ ਜਿਹੜਾ ਆ ਕੰਪਲੇਨ ਨੂੰ ਫੋਲੋ ਕਰੂਗੀ। ਸੋ ਜੇ 50, 100, 200, 500 ਉਹਨਾਂ ਨੂੰ ਇਹ ਚੱਲ ਜਾਂਦੀ ਹੈ ਨਾ ਵੀ ਦੇਖੋ ਮੈਂ ਵੀ ਸਿੰਘ ਆ ਵੀ ਸਾਡੇ ਨਾਲ ਹੋ ਰਿਹਾ, ਤੇ ਇਹ ਬਹੁਤ ਵੱਡਾ ਇਸ਼ੂ ਬਣਨਾ ਹੈਗਾ। ਪਹਿਲਾਂ ਤਾਂ ਸਭ ਤੋਂ ਕਿਉਂਕਿ ਜਿਹੜਾ ਆਪਾਂ ਈਜ਼ੀ ਕਰ ਸਕਦੇ ਉਹ ਕਰੀਏ, ਫਿਰ ਆਪਾਂ ਜਿਹੜੀਆਂ ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖਸ ਜਾਂ ACLU ਜਾਂ ਹੋਰ ਵੀ ਜਿਹੜੀਆਂ ਆਪਣੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਕੰਟੈਕਟ ਇਹਦੇ ਵਿੱਚ ਇਹ ਵੀ ਦੱਸ ਦਈਏ ਬਲਵਿੰਦਰਪਾਲ ਜੀ ਵੀ ਬਹੁਤ ਸਾਰੀਆਂ ਜਿਹੜੀਆਂ ਸਿਵਲ ਰਾਈਟਸ ਵਾਲੀਆਂ ਆਰਗੇਨਾਈਜੇਸ਼ਨ ਆ ਉਹ ਇਹਦੇ ਵਿੱਚ ਪੈਸੇ ਪੂਸੇ ਨਹੀਂ ਲੈਂਦੀਆਂ, ਉਹ ਕੇਸ ਕਰਦੀਆਂ ਆ। ਉਹ ਜਿਹੜੀ ਕੰਪਨਸੇਸ਼ਨ ਹੁੰਦੀ ਉਹਦਾ ਪਰਸੈਂਟੇਜ ਰੱਖ ਲੈਂਦੀਆਂ ਹੁੰਦੀਆਂ ਯੂਜਲੀ, ਏਦਾਂ ਜਿਹੜਾ ਉਹ ਚੱਲਦਾ ਹੁੰਦਾ ਕੰਮ। ਸੋ ਬਿਲਕੁਲ ਕਿੱਥੇ ਕੰਪਲੇਨ ਫਾਈਲ ਕਰਨੀ ਆ ਬੜਾ ਈਜ਼ੀ ਆ। ਮੈਂ ਲਿੰਕ ਆਲਰੇਡੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਜਿੱਥੇ ਆਪਣਾ ਸ਼ੋਅ ਚੱਲ ਰਿਹਾ ਥੱਲੇ ਪਾਤਾ ਹੈ, ਉੱਥੇ ਜਾ ਕੇ ਆਨਲਾਈਨ ਤੁਸੀਂ ਜਿੰਨੇ ਵੀ ਯਾਰ ਟਾਈਮ ਹੁੰਦਾ ਜਦੋਂ ਤੁਸੀਂ ਵਿਹਲੇ ਹੁੰਦੇ ਆ ਟਰੱਕਾਂ ਵਾਲੇ, ਬਹੁਤ ਟਾਈਮ ਜਦੋਂ ਤੁਹਾਡੇ 72 ਆਵਰ ਹੋ ਗਏ, ਇੰਨਾ ਕੁ ਤਾਂ ਭਰ ਸਕਦੇ ਆ। 10-15 ਮਿੰਟ ਲੱਗਣਗੇ, ਵੱਧ ਤੋਂ ਵੱਧ 5 ਮਿੰਟ ਲੱਗਣੇ ਸਾਰੇ। ਬਿਲਕੁਲ 100, 200, 500, 1000 ਪਤਾ ਲੱਗਦਾ ਜੀ। ਥੈਂਕ ਯੂ, ਮਿਹਰਬਾਨੀ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਆਵਾਜ਼ ਆ ਰਹੀ ਵੀਰ ਜੀ? ਜੀ ਜੀ ਆ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਤਦਾਂ ਵੀਰਾਂ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਇਹ ਭਾਜੀ ਮਸਲਾ ਤੇ ਵੈਸੇ ਹੈ ਵਾ, ਪਰ ਇਹ ਜੁਰਤਾਂ ਵਾਲਾ ਕੰਮ ਤੇ ਹੈ ਨਹੀਂ। ਮੈਨੂੰ ਤਾਂ ਲੱਗਾ ਨਹੀਂ ਜੇ ਆਪਾਂ ਆਪਣੀਆਂ ਆਦਤਾਂ ਹੀ ਸੁਧਾਰ ਲਈਏ ਮੇਰੇ ਖਿਆਲ ਨਾਲ ਤੇ ਨਹੀਂ ਇੱਥੇ ਤਾਂ ਰੋਕਦਾ ਭਾਜੀ। ਨਹੀਂ ਇੱਥੇ ਤੁਸੀਂ ਸੋਚੋ ਇੱਕ ਮਿੰਟ ਗੁਰਨਾਮ ਭਾਜੀ ਸੁਣ ਲਿਓ ਗੱਲ। ਇੱਕ ਕਮਿਊਨਿਟੀ ਸਮੈਸ਼ ਐਂਡ ਗ੍ਰੈਬ ਕਰਦੀ ਆ, ਇੱਕ ਕਮਿਊਨਿਟੀ ਅੱਗਾਂ ਲਾਉਂਦੀ ਆ। ਇਹਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਸਾਰੀ ਕਮਿਊਨਿਟੀ ਬਦਨਾਮ ਕਰ ਦੋਗੇ ਨਾ, ਇਹ ਰੋਂਗ ਆ। ਇੱਕ ਕਿਸੇ ਵੀ ਬੰਦੇ ਨਾਲ ਮਾੜਾ ਜਿਹਾ ਵੀ ਹੁੰਦਾ ਆ, ਨੋ ਮੈਟਰ, ਹਰ ਕਮਿਊਨਿਟੀ 'ਚ ਗਲਤ ਬੰਦੇ ਹੁੰਦੇ ਹੀ ਆ। ਆਪਾਂ ਕੀ ਹੈ ਨਾ, ਅਸੀਂ ਇਹ ਸੋਚਣ ਲੱਗ ਪਏ ਨਹੀਂ ਯਾਰ ਸਾਡੇ ਕਸੂਰ ਆ ਸਿਰਫ। ਹਾਂ ਨਹੀਂ ਇਹ ਨਹੀਂ ਕਰਨਾ। ਹਾਂਜੀ ਹੁਣ ਬੋਲੋ ਭਾਜੀ। ਵੀਰ ਜੀ ਇਹੀ ਤੇ ਪ੍ਰੋਬਲਮ ਆਪਣੀ ਤੇ ਆਪਾਂ ਇੱਕ ਦੂਜੇ ਨੂੰ ਹਾਵੀ ਹੋਣ ਦੀ ਕੋਸ਼ਿਸ਼ ਕਰਦੇ। ਪਹਿਲਾਂ ਗੱਲ ਸੁਣੋ, ਉਸ ਤੋਂ ਬਾਅਦ ਮੈਨੂੰ ਵੀ ਇਹ ਚੀਜ਼ ਦਾ ਪਤਾ ਵਾ। ਹੁਣ ਅਕਸਰ 18 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ। ਤੁਸੀਂ ਇਸ ਵੇਲੇ ਸਲੀਨਸ ਜਾਓ, ਤੁਸੀਂ ਆਪਾਂ ਰਮਨ ਸਿੰਘ ਨੇ ਟਰੱਕ ਚਲਾਇਆ, ਇਹ ਬਹੁਤ ਵਾਰੀ ਵੀਡੀਓ ਐਡਵਾਈਜ਼ ਕਰਦੇ ਰਹੇ। ਮੈਨੇ ਵੀਡੀਓ ਇਹਨਾਂ ਫੋਲੋ ਕਰਦਾ TikTok ਤੇ। ਇਸ ਵੇਲੇ ਤੁਸੀਂ ਸਲੀਨਸ ਪਹਿਲਾਂ ਜਾਈਦਾ ਵੀਰ ਜੀ, ਲੋਡ ਨੰਬਰ ਵਾਈਜ਼ ਜਾਓ, ਚੈਕਿੰਗ ਕਰਾਓ, ਉਸੇ ਵੇਲੇ ਲੋਡ ਲੱਦ ਦਿੰਦੇ, ਭਾਵੇਂ 2 ਘੰਟੇ ਪਹਿਲਾਂ ਵੀ ਕਈ ਵੇਲੇ ਲੱਦ ਦਿੰਦੇ ਸੀ, ਨਹੀਂ ਤੇ ਔਨ ਟਾਈਮ ਅਪਾਇੰਟਮੈਂਟ ਦੇ। ਹੁਣ ਤੁਸੀਂ ਜਾ ਕੇ ਵੇਖੋ, ਪਹਿਲੀ ਗੱਲ ਚੱਪਲਾਂ ਆਪਣੇ ਬੰਦਿਆਂ ਨੇ ਮੋਸਟਲੀ ਬੜੀ ਵਾਰੀ ਛੂਟ ਹੈ ਤੁਹਾਡੇ ਰੇਡੀਓ ਤੇ, ਬਹੁਤ ਵਾਰੀ ਇੱਥੇ। ਮੈਨੂੰ ਇੱਕ ਵਾਰੀ ਰਮਨ ਸਿੰਘ ਆਪ ਆਪਣੇ ਮੂੰਹ ਦੱਸ ਦੇਣ ਵੀ ਕੋਈ ਬੰਦਾ ਏਦਾਂ ਜਾਂਦਾ ਵੀ ਹਾਂ ਸੇਫਟੀ ਸ਼ੂ ਪਾਏ ਆ ਜਾਂ ਡਰੈਸ ਫੁੱਲ ਆ ਜਾਂ ਸੇਫਟੀ ਵੈਸਟ ਪਾਈ ਆ, ਕੋਈ ਬੰਦਾ ਜਾਂਦਾ ਮੈਂ ਤਾਂ ਨਹੀਂ ਕੋਈ ਵੇਖਿਆ ਹਾਲ ਤੱਕ। ਕੋਈ 100 ਚੋਂ 5 ਬੰਦੇ ਮੰਨ ਲਓ, ਲੈ ਲਓ ਤੁਸੀਂ ਕਾਊਂਟ ਕਰ ਲਓ ਭਾਜੀ, ਕੁਛ ਨਾ ਕੁਛ ਇਹਦੇ ਵਿੱਚ ਆਰਗੂਮੈਂਟ ਹੋਈ ਹੋਣੀ ਆ। ਜਿੱਦਾਂ ਨਾ ਜੋ ਪੇਸ਼ੈਂਸ ਨਹੀਂ ਨਾ ਬੰਦੇ ਰੱਖਦੇ, ਜੋ ਵੇਟਿੰਗ ਪੈਂਦੀ ਆ, ਪੇਸ਼ੈਂਸ ਨਹੀਂ ਰੱਖਦੇ, ਆਪਣਾ ਬੈਲੈਂਸ ਖੋ ਬੈਂਦੇ ਆ, ਡਿਸਪੈਚ ਨੂੰ ਵੱਖਰੀਆਂ ਗੱਲਾਂ, ਕੰਪਨੀ ਨਾਲ ਵੱਖਰਾ ਲੜਨਾ, ਕੋਈ ਇਹਦੇ ਕਰਕੇ ਕੋਈ ਨਾ ਕੋਈ ਇਸ਼ੂ ਹੋਣਾ। ਜੇ ਤੁਸੀਂ ਗੱਲ ਕਰੋਗੇ ਤਾਂ ਇਸ਼ੂ ਕੋਈ ਨਾ ਕੁਛ ਇੱਦਾਂ ਦਾ ਹੀ ਨਿਕਲਣਾ ਵਾ। ਜੇ ਤੁਸੀਂ ਇਹਨੂੰ ਲੈਂਦੇ ਆ ਵੀ ਹਾਂ ਠੀਕ ਆ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, 100% ਸਹਿਮਤ ਹਾਂ ਵੀ ਨਹੀਂ ਹੋਣਾ ਚਾਹੀਦਾ। ਜੇ ਆਪਣੀ ਇੱਦਾਂ ਦੀ ਪ੍ਰੋਬਲਮ ਹੋ ਰਹੀ ਹੈ ਆਪਾਂ ਨੂੰ ਇਕੱਠੇ ਹੋ ਕੇ ਕੁਛ ਨਾ ਕੁਛ ਕਰਨਾ ਚਾਹੀਦਾ। ਹੁਣ ਤੁਸੀਂ ਰੇਡੀਓ ਤੇ ਅਨਾਊਂਸ ਕਰਤਾ ਵੀ ਆਪਾਂ ਇਕੱਠੇ ਹੋ ਕੇ ਕਰਦੇ ਹਾਂ,
ਚਲੋ ਤੁਸੀਂ ਆਪਣੇ ਲਿੰਕ ਤੋਂ ਪਾ ਦੇਖੋ ਭਲਾ ਕਿੰਨੀਆਂ ਕੰਪਲੇਂਟਾਂ ਜਾਂਦੀਆਂ ਭਲਾ ਇਹ ਇੱਥੇ ਵੀ ਆਣ ਕੇ ਪ੍ਰੋਬਲਮ ਖਾ ਜਾਂਦਾ, ਆਪਾਂ ਮਾਰ ਖਾ ਜਾਂਦੇ ਆ, ਕੋਈ ਕਰਦਾ ਹੀ ਨਹੀਂ। ਦੇਖੋ ਭਾਜੀ ਹੁਣ ਪਿੱਛੇ ਜੇ ਆਪਾਂ ਬਿੱਲ 553 ਦੇ ਅਗੇਂਸਟ ਇਕੱਠੇ ਹੋਏ ਆ, ਤੁਸੀਂ ਦੇਖਿਆ ਹੋਣਾ 2,000-2,500 ਬੰਦਾ ਇਕੱਠਾ ਹੋਇਆ। ਇਦਾਂ ਦੀ ਗੱਲ ਨਹੀਂ ਹੈ। ਲੋਕਾਂ ਨੂੰ ਦੱਸਣਾ ਸਾਡਾ ਫਰਜ਼ ਆ, ਗਾਹਾਂ ਐਕਟ ਕਰਨਾ ਉਹਨਾਂ ਦਾ ਫਰਜ਼ ਹੈਗਾ, ਪਰ ਆਪਾਂ ਰੇਡੀਓ ਤੋਂ ਜ਼ਰੂਰ ਦੱਸੀ ਜਾਣਾ। ਇੱਕ ਰਾਜਕਨਵੀਰ ਸਿੰਘ ਜੀ, ਥੈਂਕ ਯੂ ਗੁਰਨਾਮ ਸਿੰਘ ਭਾਜੀ। ਇੱਕ ਆਪਣੇ ਰਾਜਕਨਵੀਰ ਜੀ ਪਈ ਉਹ ਦਵਿੰਦਰ ਸਿੰਘ ਹੁਣੀ ਕਮੈਂਟ ਪਾਇਆ ਵੀ ਸਕਰੀਨਸ਼ਾਟ ਕੋਈ ਨਹੀਂ, ਉਹ ਵੀ ਸ਼ੇਅਰ ਕਰ ਦਿੰਦੇ ਆ। ਤੇ ਇੱਕ ਨਾ ਇਹਦੇ ਵਿੱਚ ਜਿਹੜੀ ਗੱਲ ਇਹਨਾਂ ਨੇ ਕਹੀ ਨਾ ਵੀ ਜੇ ਭਾਈ ਜੇ ਪਰਸਨਲ ਇਸ਼ੂ ਆ ਤਾਂ ਪਰਸਨਲ ਬੰਦੇ ਦਾ ਨਾਮ ਲਿਖ ਦੋ ਨਾ। ਹੁਣ ਕਿਸੇ ਸਟੋਰ ਤੇ ਚੋਰੀ ਕਰਦੇ ਆ, ਉਹ ਬੰਦੇ ਦਾ ਡਰਾਈਵਿੰਗ ਲਾਇਸੈਂਸ ਲਾਉਂਦੇ ਆ ਪਿੱਛੇ, ਸਾਰਿਆਂ ਦਾ ਨਹੀਂ ਲਾਉਂਦੇ ਵੀ ਆਹ ਕਮਿਊਨਿਟੀ ਨੂੰ ਨਹੀਂ ਅਸੀਂ ਆਉਣ ਦੇਣਾ। ਇਹਦਾ ਕੀ ਮਤਲਬ ਹੋਇਆ ਵੀ ਉਹਦਾ ਜੀ ਪਰਸਨਲ ਗੱਲ ਸੀਗੀ ਤੇ ਸਾਰੇ ਸਿੰਘ ਰਗੜ ਦੇਣੇ ਏਦਾਂ? ਇਹ ਨਹੀਂ, ਇਹ ਗੱਲ ਮੈਨੂੰ ਨਹੀਂ ਜਚੀ ਇਹ ਚੀਜ਼ ਵੀ ਜੇ ਕਿਸੇ ਦਾ ਪਰਸਨਲ ਇਸ਼ੂ ਉਹਨੂੰ ਫਿਰ ਪਰਸਨਲ ਹਿਸਾਬ ਨਾਲ ਕਰੋ, ਫਿਰ ਸਾਰਿਆਂ ਦੇ ਲਈ ਕਿਉਂ ਕਰ ਰਹੇ ਆ, ਜਰਨਲਾਈਜ਼ ਕਿਉਂ ਕਰ ਰਹੇ ਆ? ਉਹ ਤੇ ਇਸ਼ੂ ਬਣਦਾ ਹੈ ਕਿ ਆਪਾਂ ਆਪਣੇ ਸਿਰ ਹੀ ਸਵਾਹ ਪਵਾਈ ਜਾਣੀ ਆ ਵੀ ਨਹੀਂ ਜੀ ਅਸੀਂ ਬਸ ਮਾੜੇ ਆ, ਸਾਨੂੰ ਤੁਸੀਂ ਬਸ ਏਦਾਂ ਰਗੜੀ ਜਾਓ। ਏਦਾਂ ਨਹੀਂ ਗੱਲ ਚੱਲਦੀ ਨਹੀਂ ਹੁੰਦੀ। ਅਗਲੇ ਕਾਲ ਲੈਣੇ ਆ ਜੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਜਿਹੜੀ ਗੱਲ ਤੁਹਾਡੀ ਚੱਲ ਰਹੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਲਾਈਕ ਹਰ ਕੋਇਨ ਦੇ ਦੋ ਸਾਈਡਸ ਹੁੰਦੇ ਹੈਗੇ ਆ। ਮੈਂ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੱਸਦਾ ਹੈਗਾ। ਤਕਰੀਬਨ 1980 ਦੀ ਗੱਲ ਹੈਗੀ ਆ। ਮੈਂ ਇੱਥੇ ਜੁਬਲਸਰ ਏਰੀਆ 'ਚ ਰਹਿੰਦਾ ਹੈਗਾ। ਇੱਕ ਮਕੈਨਿਕ ਹੁੰਦਾ ਸੀ ਗਰੋਵਰ ਮਕੈਨ, ਉਹਨੇ ਆਪਣੇ ਘਰ ਤੇ ਸਾਈਨ ਲਾਤਾ ਨੋ ਇੰਡੀਅਨਸ ਆਰ ਅਲਾਉਡ। ਸੋ ਮੈਂ ਆਈ ਸਾਹ ਦੈਟ, ਮੈਂ ਉਹਨੂੰ ਜਾ ਕੇ ਉਹਨੂੰ ਮਿਲਿਆ। ਮੈਂ ਕਿਹਾ ਗਰੋਵਰ ਵਾਟ ਹੈਪਨ? ਕਹਿੰਦਾ ਵੀ ਏਦਾਂ ਹੋਈ ਹੈਗੀ ਆ ਵੀ ਇੰਡੀਅਨ ਬੰਦਾ ਆਇਆ ਲਾਨ ਮੋਰ, ਮੈਂ ਉਹਦਾ ਫਿਕਸ ਕੀਤਾ, ਮੈਂ ਅੰਦਰੋਂ ਪੇਪਰ ਲੈਣ ਗਿਆ, ਉਹ ਕਰਾ ਕੇ ਆਪਣੀ ਗੱਡੀ 'ਚ ਦੌੜ ਗਿਆ। ਮੈਂ ਕਿਹਾ ਲੋਕ ਗਰੋਵਰ ਵੀ ਮੈਨੂੰ ਤੂੰ ਕਿੰਨੇ ਚਿਰ ਦਾ ਜਾਣਦਾ ਹੈਗਾ? ਆਈ ਐਮ ਇੰਡੀਅਨ ਟੂ। ਵੀ ਆਹ ਦੇ ਨਾਲ ਮੇਰੀ ਇਨਸਲਟ ਹੋ ਰਹੀ ਹੈ ਕਿ ਯਾਰ ਪਲੀਜ਼ ਯੂ ਟੇਕ ਇਟ ਆਫ। ਉਹਨੂੰ ਸਮਝਾਇਆ ਜਿੱਦਾਂ ਇਹ ਕਹਿ ਕੇ ਗਏ ਆ, ਕੋਈ ਗੱਲ ਜ਼ਰੂਰ ਹੋਣੀ ਹੈਗੀ ਆ। ਸਾਨੂੰ ਚਾਹੀਦਾ ਉਸ ਕੰਪਨੀ ਨੂੰ ਜਾ ਕੇ ਪਹਿਲਾਂ ਮਿਲੋ, ਉਹਨੂੰ ਗੱਲ ਪੁੱਛੋ ਕੀ ਹੈਗੀ ਆ। ਬੇਸਡ ਔਨ ਦੈਟ ਇਹ ਸਿਲੈਕਟਿਵ ਡਿਸਕ੍ਰਿਮੀਨੇਸ਼ਨ ਹੈਗੀ ਆ ਜੋ ਕਰ ਰਹੇ ਹੈਗੇ ਆ, ਦੇ ਕੈਨ ਨਾਟ ਡੂ ਇਟ। ਸੋ ਤੁਸੀਂ ਇਹਨੂੰ ਲੀਗਲੀ ਉਹਦਾ ਪਰਸੂ ਕਰੋ। ਜਾ ਕੇ ਚਾਰ ਬੰਦੇ ਉਹਨਾਂ ਨੂੰ ਮਿਲੋ, ਟਾਈਮ ਲਓ ਵੀ ਤੁਹਾਡੇ ਨਾਲ ਗੱਲ ਕਰਨੀ ਆ, ਸਟੋਰੀ ਉਹਦੇ ਸੁਣ ਕੇ ਫਿਰ ਦੈਨ ਪਰਸੂ ਇਟ ਜਿੱਦਾਂ ਵੀ ਹੈਗਾ। ਹਾਂਜੀ, ਸੋ ਦੈਟਸ ਆਲ ਆਈ ਵਾਂਟ ਟੂ ਸੇ। ਥੈਂਕ ਯੂ ਵੈਰੀ ਮਚ। ਰਾਜਕਨਵੀਰ ਸਿੰਘ ਜੀ, ਮੈਨੂੰ ਲੱਗਦਾ ਵੀ ਬਹੁਤ ਸਾਰੇ ਆਪਾਂ ਪੰਜਾਬੀ ਅਮਰੀਕਾ ਕੈਨੇਡਾ 'ਚ ਆ ਗਏ, ਪਰ ਸਾਨੂੰ ਸਾਡੇ ਜਿਹੜੇ ਰਾਈਟਸ ਆ ਉਹ ਨਹੀਂ ਪਤਾ। ਕੀ ਤੁਹਾਨੂੰ ਪਤਾ ਵੀ ਜੇ ਤੁਸੀਂ ਆਪਣਾ ਘਰ ਵੀ ਰੈਂਟ ਤੇ ਲਾਣੇ ਆ, ਉੱਥੇ ਲਿਖ ਸਕਦੇ ਆ ਵੀ ਵੀ ਡੋਨਟ ਵਾਂਟ ਟੂ ਰੈਂਟ ਟੂ ਬਲੈਕਸ ਔਰ ਮੈਕਸੀਕਨਸ ਔਰ ਇਹਨੂੰ ਪਤਾ ਕਿੱਡਾ ਫਾਈਨ ਆ ਤੁਹਾਡੇ ਤੇ, ਕਿੱਡਾ ਵੱਡਾ ਲਾਸੂਟ ਹੁੰਦਾ। ਸੇਮ ਸਿਚੁਏਸ਼ਨ ਇੱਥੇ ਆ। ਠੀਕ ਆ, ਸਾਡੇ 'ਚ ਵੀ ਗਲਤੀਆਂ, ਪਰ ਇਹ ਨਹੀਂ ਹੈ ਵੀ ਅਗਲੀ ਕੰਪਨੀ ਜਿਹੜੀ ਆ ਵੀ ਪੂਰੀ ਕੌਮ ਦੇ ਅਗੇਂਸਟ ਏਦਾਂ ਲਿਖਦਾ। ਨਹੀਂ ਇੰਨੀ ਤਾਂ ਉਹਨਾਂ ਨੂੰ ਸਮਝ ਚਾਹੀਦੀ। ਅਸੀਂ ਉਹਨੂੰ ਸਮਝਾਉਣ ਜਾਈਏ, ਉਹਨਾਂ ਨੂੰ ਆਪ ਨਹੀਂ ਸਮਝ ਆਏਗੀ। ਤੁਸੀਂ ਲਿਖਦੇ ਏਦਾਂ? ਤੁਸੀਂ ਕਿੰਨਿਆਂ ਦੇ ਬਿਜ਼ਨਸ ਆ ਲਿਖਿਆ ਕਦੀ ਕਿਸੇ ਨੇ ਏਦਾਂ? ਰਮਨ ਜੀ ਰੋਜ਼ ਹੁੰਦਾ ਸਮੈਸ਼ ਕਰਿਆ, ਤੁਸੀਂ ਲਿਖਦੇ ਆ। ਰਮਨ ਜੀ ਤੁਸੀਂ ਵੀ ਬਿਜ਼ਨਸ ਰਨ ਕਰਦੇ ਆ, ਤੁਸੀਂ ਵੀ ਜਾਂਦੇ ਰਹਿੰਦੇ ਬਿਜ਼ਨਸ ਤੇ, ਆਪਣੇ ਵਾਲੇ ਲਿਖਦੇ ਏਦਾਂ ਕਦੀ? Well, you know, again, the thing is ਕਿ ਆਪਾਂ ਇੱਥੇ ਜਿਹੜੀ ਹੈ ਨਾ ਜਿਹੜੀ ਚੀਜ਼ ਹੈਗੀ ਆ ਕਿ how to react on this issue। ਠੀਕ ਹੈ ਨਾ, ਇਹ ਤੇ ਰਿਐਕਟ ਕਿਵੇਂ ਕਰਨਾ ਹੈ, ਠੀਕ ਹੈ ਨਾ। ਸੋ ਉਹਦੇ ਲਈ ਵੀ ਨੀਡ ਕੰਸਟਰਕਟਿਵ ਟਾਕ। ਉਹਦੇ ਲਈ ਕਰੀਏ ਆਪਾਂ ਕੰਸਟਰਕਟਿਵ ਟਾਕ। ਇਹ ਹੈਗੀ ਆ ਕਿ ਡੈਫੀਨੇਟਲੀ ਇਹ ਗਲਤ ਹੈਗਾ। ਨਾਟ ਐਵਰੀਵਨ ਸ਼ੁੱਡ ਬੀ ਇਨਵੋਲਵਡ ਕਿ ਹਰ ਇੱਕ ਬੰਦੇ ਨੂੰ ਵਿੱਚ ਘੜੀਸਣਾ ਨਹੀਂ ਚਾਹੀਦਾ। ਜਿਹੜੀ ਕਿਸੇ ਦੀ ਪ੍ਰੋਬਲਮ ਹੈਗੀ ਉਹਦੇ ਨਾਲ ਗੱਲ ਕਰਨੀ ਚਾਹੀਦੀ ਆ। ਦੂਸਰੀ ਚੀਜ਼ ਹੈਗੀ ਆ ਕਿ ਇਹਦੇ ਤੇ ਕੀ ਅਸੀਂ ਕੁਇਕ ਐਕਸ਼ਨ ਦੇ ਵਿੱਚ ਇਸ ਕੰਪਨੀ ਦਾ ਬਾਈਕਾਟ ਕਰ ਸਕਦੇ ਹਾਂ? ਕੀ ਅਸੀਂ ਇਹਨੂੰ ਜਿਹੜੀ ਆ ਈਮੇਲਸ ਲਿਖ ਕੇ ਜਾਂ ਇਹਨੂੰ ਫੋਨ ਕਾਲਸ ਕਰਕੇ ਜਾਂ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਅਪਰੋਚ ਕਰ ਸਕਦੇ ਕਿ ਦਿਸ ਇਜ਼ ਵਾਟ ਦੇ ਆਰ ਡੂਇੰਗ? ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਸਟੈਪ ਬਾਏ ਸਟੈਪ ਸਾਨੂੰ ਉਹ ਸੋਚਣਾ ਚਾਹੀਦਾ ਕਿ ਅਸੀਂ ਈਮੇਲਸ ਕਰਨੀਆਂ, ਅਸੀਂ ਉਹਨਾਂ ਨੂੰ ਕਾਲ ਕਰਨੀ ਆ, ਅਸੀਂ ਉਹਨਾਂ ਦਾ ਬਾਈਕਾਟ ਕਰਨਾ ਆ। ਦੈਨ ਜੇ ਫਾਈਨਲੀ ਉਹ ਚੀਜ਼ ਨਹੀਂ ਕਿਤੇ ਵੀ ਸਿਰੇ ਚੜ੍ਹਦੀ, ਦੈਨ ਜਿਹੜੇ ਲੀਗਲ ਹੈਗੇ ਆ ਚੀਜ਼ਾਂ ਹੈਗੀਆਂ ਉਹ ਸਾਡੇ ਕੋਲ ਹੈਗੀਆਂ। ਠੀਕ ਹੈ ਨਾ। ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਦੱਸਿਆ ਹੀ ਆ ਆਪਣੇ ਰਮਨ ਭਾਜੀ ਪਈ, ਉਹ ਜਿਹੜੀ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਆ, ਉਹਨਾਂ ਨੇ ਸਪੈਸ਼ਲ ਸੈੱਲ ਬਣਾਇਆ ਇਹਦੇ ਲਈ ਵੀ ਫਾਈਲਿੰਗ ਏ ਸਿਵਲ ਰਾਈਟਸ ਕੰਪਲੇਨ। ਉਹ ਕਹਿੰਦੇ ਵੀ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਅਸੀਂ ਦੇਵਾਂਗੇ ਫਾਈਲ ਕਰਨ ਦੇ ਲਈ, ਸਾਰਾ ਕੁਝ ਜੋ ਵੀ ਉਹਨਾਂ ਨੂੰ ਵਕੀਲਾਂ ਦੀ ਜ਼ਰੂਰਤ ਹੋਊਗੀ। ਸੋ ਘੱਟੋ ਘੱਟ ਜਿੱਥੇ ਸਾਡਾ ਫ੍ਰੀ 'ਚ ਕੰਮ ਹੋ ਰਿਹਾ ਨਾ ਉੱਥੇ ਤਾਂ ਕਰੀਏ ਨਾ ਆਪਾਂ। ਨਾਲ ਸਕਰੀਨਸ਼ਾਟ ਪਾਓ ਤੇ ਨਾਲ ਆਪਣਾ ਨਾਂ ਸਾਰਾ ਪਾਓ ਵੀ ਦੇਖੋ ਮੈਂ ਮਿਸਟਰ ਸਿੰਘ ਆ ਵੀ ਆਹ ਤੇ ਸ਼ਰੇਆਮ ਧੱਕਾ ਹੈਗਾ। ਨਹੀਂ ਬਿਲਕੁਲ ਬਿਲਕੁਲ, ਮੈਂ ਦੇਖੋ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਹੀਂ ਆ ਵੀ ਅਸੀਂ ਵੀ ਉੱਦਾਂ ਹੀ ਚੱਕ ਕੇ ਮੈਂ ਸਕਰੀਨਸ਼ਾਟ ਸ਼ੇਅਰ ਕਰਤੇ ਆ ਜਿਹੜੇ ਆਪਣੇ ਕੋਲ ਪਹੁੰਚੇ ਆ।
ਵੀ ਜੇ ਤੁਸੀਂ ਸੈਂਟਰ ਦੇ ਵਿੱਚ ਉਹ ਦੇਖ ਸਕਦੇ ਆ ਵੀ ਟਰਲਕ ਤੋਂ ਵੇਗਸ ਦਾ ਸੀਗਾ, ਉਹਨੇ ਕਮੈਂਟਸ ਦੇ ਵਿੱਚ ਜਿਹੜਾ ਉਹ ਲਿਖਿਆ ਵੀ ਨੋ ਸਿੰਗਸ। ਸੋ ਇਹ ਉਹਨਾਂ ਨੂੰ ਕੰਪਨੀ ਨੂੰ ਐਜ਼ ਏ ਕੰਪਨੀ ਜਿਹੜਾ ਉਹਨਾਂ ਨੂੰ ਸਮਝ ਜਿਹੜੀ ਇਹ ਚੀਜ਼ ਚਾਹੀਦੀ ਆ। ਜੇ ਤੁਹਾਡਾ ਕਿਸੇ ਇੱਕ ਦੇ ਨਾਲ ਪਰਸਨਲੀ ਕਿਸੇ ਨੇ ਮਾੜਾ ਕੀਤਾ ਆ, ਤੁਸੀਂ ਉਸ ਬੰਦੇ ਨੂੰ ਬਲੈਕ ਲਿਸਟ ਕਰ ਦਿਓ ਵੀ ਭਾਈ ਤੈਨੂੰ ਨਹੀਂ ਅਸੀਂ ਅੱਗੇ ਤੋਂ ਲੋਡ ਦੇਣਾ, ਦੈਟਸ ਫਾਈਨ, ਉਹ ਤੁਹਾਡਾ ਆਪਣਾ ਬਿਜ਼ਨਸ ਡਿਸੀਜਨ ਆ। ਪਰ ਤੁਸੀਂ ਇੱਕ ਪੂਰੀ ਕਮਿਊਨਿਟੀ ਦੇ ਸਿਰ ਦੇ ਉੱਤੇ ਇੱਦਾਂ ਭਾਰ ਪਾਓ, ਦੈਟਸ ਨਾਟ ਨਾਈਸ। ਜੇ ਦੇਖੋ ਰਮਨ ਜੀ, ਤੁਸੀਂ ਵੀ ਨਾਪ ਟਾਲ ਲਓ, ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ, ਉਹਨਾਂ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕਰੋ ਵੀ ਭਾਈ ਤੁਸੀਂ ਇਹ ਕਿਉਂ ਪਾਇਆ, ਇਸ ਦੇ ਪਰਟੀਕੂਲਰ ਰੀਜ਼ਨ ਹੈਗਾ ਆ ਨਹੀਂ ਹੈਗਾ, ਜੋ ਵੀ ਆ ਉਹ ਜੋ ਵੀ ਦੱਸਦੇ ਫਿਰ ਆਪਣੇ ਨਾਲ ਸ਼ੇਅਰ ਕਰਿਓ। ਬਿਲਕੁਲ ਜੀ। ਜੀ, ਤੇ ਆਪਾਂ ਆਪਣੇ ਅਗਲੇ ਕਾਲਰ ਲੈਨੇ ਆ ਓਂਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਤੇ ਬਾਕੀ ਸਰੋਤਿਆਂ ਸਤਿ ਸ਼੍ਰੀ ਅਕਾਲ। ਭਾਈ ਵੀ ਐਵਰੀ ਨੇਸ਼ਨ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ, ਪਰ ਇਹਦਾ ਬਹੁਤ ਜ਼ਿਆਦਾ ਗਲਤ ਹੈ ਜੀ। ਏਦਾਂ ਹੁਣ ਮਤਲਬ ਕਿਸੇ ਜੇ ਕੋਈ ਮੰਨ ਲਿਓ ਉਹਨਾਂ ਦੀ ਆਰਗੂਮੈਂਟ ਕਿਸੇ ਨਾਲ ਹੋਈ ਵੀ ਹੋਏਗੀ ਜਾਂ ਇਹਦਾ ਸਾਰਿਆਂ ਨੂੰ ਏਦਾਂ ਲਿਖ ਦੇਣਾ, ਇਹਦਾ ਬਹੁਤ ਮਾੜੀ ਗੱਲ ਹੈ ਭਾਈ। ਹੁਣ ਗੋਰੇ ਮੈਕਸੀਕੇ ਕਿਹੜੇ ਚੰਗੇ ਆ ਜੀ, ਇਹ ਟਰੱਕ ਸਟੋਪਾਂ ਦੇ ਤੁਸੀਂ ਦੇਖੋ ਕਿਦਾਂ ਪਿਸ਼ਾਬ ਵਾਲੀਆਂ ਗੈਲਣਾ ਸਿੱਟ ਕੇ ਜਾਣਗੇ। ਆਪਣੇ ਬੰਦੇ ਦਾ ਫੇਰ ਕਾਫੀ ਕਲੀਨ ਹੈਗੇ ਆ, ਬੈਸਟ ਇਕੁਇਪਮੈਂਟ ਆਪਣੇ ਲੋਕਾਂ ਕੋਲ ਹੈਗੀ ਆਪਣੇ ਮੁੰਡਿਆਂ। ਦੇਖੋ ਇਹ ਫਿਰ ਸੇਮ ਥਿੰਗ ਹੀ ਹੋ ਜਾਂਦੀ ਹੈ ਭਾਜੀ, ਜਦੋਂ ਤੁਸੀਂ ਇਦਾਂ ਕਹਿੰਦੇ ਆ ਨਾ ਵੀ ਇੱਕ ਪਰਟੀਕੁਲਰ ਕਮਿਊਨਿਟੀ ਵਾਲੇ, ਤੁਸੀਂ ਵੀ ਨਹੀਂ ਆਪਾਂ ਵੀ ਨਹੀਂ ਕਹਿਣਾ। ਜੇ ਮਤਲਬ ਮੇਰੇ ਕਹਿੰਦਾ ਮਤਲਬ ਹਰ ਇੱਕ ਚ ਉਹ 2-4% ਮਾੜੇ ਹੁੰਦੇ ਆ, ਦੈਟਸ ਫਾਈਨ, ਇਹ ਹੈਗਾ। ਪਰ ਆਪਾਂ ਪੂਰੀ ਕਮਿਊਨਿਟੀ ਨੂੰ ਕਿਸੇ ਨੂੰ ਨਹੀਂ ਬਦਨਾਮ ਕਰ ਸਕਦੇ, ਨਾ ਸਾਨੂੰ ਕਰੇ ਥੋੜਾ ਲਿਖ ਸਕਦੇ ਆ ਵੀ ਮਤਲਬ ਇਹ ਤਾਂ ਗੱਲ ਗਲਤ ਹੈ। ਹੁਣ ਅਸੀਂ ਸਾਨੂੰ 20 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ, ਅੱਜ ਤੱਕ ਕੋਈ ਕੰਪਲੇਂਟ ਨਹੀਂ ਆਈ, ਨੈਵਰ ਬਿਨ ਲੇਟ, ਕਦੀ ਸਾਡਾ ਲੋਡ ਨਹੀਂ ਲੇਟ ਹੋਇਆ। ਕੱਪੜੇ ਵੀ ਵਧੀਆ ਪਾ ਕੇ ਰੱਖੀ ਦੇ, ਐਨ ਪੂਰੇ ਵਧੀਆ ਰਹੀਦਾ। ਮਤਲਬ ਏਦਾਂ ਇਹ ਤਾਂ ਬਹੁਤ ਗਲਤ ਗੱਲ ਹੈ। ਏਦਾਂ ਵੀ ਕਹਿਣਾ ਵੀ ਸਾਡੇ ਲੋਕਾਂ ਦੇ ਵਿੱਚ ਜੀ ਆਪਣੀਆਂ ਆਦਤਾਂ ਸੁਧਾਰ ਲਓ, ਆਹ ਕਰ ਲਓ ਕਰ ਲਓ, ਇਹ ਗੱਲ ਗਲਤ ਆ। ਸਾਨੂੰ ਇਹਦੇ ਲਈ ਉਹਨਾਂ ਨੂੰ ਕਾਲ ਵੀ ਕਰਨੀ ਚਾਹੀਦੀ ਹੈ, ਈਮੇਲ ਕਰਨੀ ਚਾਹੀਦੀ, ਜਾਂ ਜਿੱਦਾਂ ਖਾਲਸਾ ਭਾਜੀ ਕਹਿੰਦੇ ਆ ਇਹ ਲਿੰਕ ਪਾਓ ਤਾਂ ਸਾਰੇ ਇਹਦੇ ਤੇ ਆਪਾਂ ਇਹਦੇ ਫਿਲਅਪ ਕਰੀਏ ਜੀ। ਜੀ ਬਿਲਕੁਲ ਜੀ, ਲਿੰਕ ਆਪਾਂ ਸ਼ੇਅਰ ਕਰਤਾ ਹੈ, ਤੁਸੀਂ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਜ਼ਰੂਰ ਹੈਲਪ ਕਰੋ। ਤੇ ਇੱਕ ਹੋਰ ਰਮਨ ਜੀ, ਕੋਈ ਲੋਡ ਬ੍ਰੋਕਰ ਵਾਲਾ ਹੈਗਾ, ਉਹਦੇ ਤੇ ਵੀ ਕੀਤਾ ਜਾ ਸਕਦਾ ਹੈ? ਹਾਂਜੀ, ਇਹ ਵੀ ਇੱਕ ਜੇ ਤੁਸੀਂ ਇੱਥੇ ਵੀ ਰਿਪੋਰਟ ਆਪਣੀ ਕੰਪਲੇਂਟ ਫਾਈਲ ਕਰ ਸਕਦੇ ਆ ਵੀ ਇਹ ਚੀਜ਼ ਜੋ ਵੀ ਹੋਈ ਆ, ਉਹਨਾਂ ਨੇ ਜੋ ਵੀ ਕੁਝ ਕੀਤਾ ਹੈਗਾ। ਅੱਛਾ, ਇਹ ਜਿਹੜਾ ਲੋਡ ਬ੍ਰੋਕਰ 411 ਇਹਦੇ ਤੇ ਜਿਹੜਾ ਕੰਪਲੇਂਟ ਕੀਤੀ ਜਾ ਸਕਦੀ। ਸੋ ਇਹੀ ਜਿਹੜਾ ਲਿੰਕ ਆਪਾਂ ਪਾਇਆ ਨਾ, ਉਹਦੇ ਅੰਡਰ ਜਾ ਕੇ US ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਹੈਗਾ, ਉੱਥੇ ਜਾ ਕੇ ਵੀ ਤੁਸੀਂ ਜਿਹੜੀ ਕੰਪਲੇਨ ਆ ਉਹ ਫਾਈਲ ਕਰ ਸਕਦੇ, ਕਿਉਂਕਿ ਫੈਡਰਲ ਗਵਰਨਮੈਂਟ ਦੀ ਸਾਈਟ ਆ। ਜੇ ਤੁਸੀਂ ਉੱਥੇ ਕੰਪਲੇਨ ਫਾਈਲ ਕੀਤੀ, ਦੇ ਹੈਵ ਟੂ ਆਨਸਰ ਬੈਕ। ਇਹ ਨਹੀਂ ਹੈ ਵੀ ਕੋਈ ਉਹਨਾਂ ਨੇ ਕੋਈ ਕੰਪਲੇਨ ਫਾਈਲ ਕਰਤੀ ਤੁਹਾਨੂੰ ਸੁਣਨਾ ਨਹੀਂ ਹੈ ਕਿਸੇ ਨੇ। ਜੀ ਜੀ, ਆਪਣੇ ਅਗਲੇ ਕਾਲਰ ਨੇ ਹਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਪ੍ਰੋਗਰਾਮ ਬਹੁਤ ਚੱਲ ਰਿਹਾ ਜੀ। ਬਿਲਕੁਲ ਸਹੀ ਕਹਿ ਰਹੇ ਆ, ਕਮਿਊਨਿਟੀ ਦੀ ਕੋਈ ਵੀ ਟਾਰਗੇਟ ਨਹੀਂ ਕਰ ਸਕਦਾ ਜੀ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਪਰ ਇਹ ਗੱਲ ਕਹਿਣੀ ਗਲਤ ਆ ਕਿ ਮਿਸਟਰ ਜੇਵਿਸ ਸਿੰਘ ਹੈਗਾ ਜੀ, ਹਾਂ ਜੀ ਸਾਡਾ ਜ਼ਿਆਦਾ ਹੁਣ ਤੁਹਾਡੇ ਸਾਹਮਣੇ ਜਿੰਨੇ ਆ ਹੁਣ ਕਾਂਡ ਵਿੱਚ ਸਟੋਰਾਂ ਤੇ ਹੋਏ ਆ, ਜੇ ਹੁਣ ਕਿਤੇ ਲਿਖ ਕੇ ਲਾਣ ਕਿਆ ਕਮਿਊਨਿਟੀ ਐਂਟਰ ਨਹੀਂ ਹੋ ਸਕਦੀ, ਪਰ ਗਲਤ ਹੈ ਨਾ ਫਿਰ ਉਹ। ਭਾਈ ਦੂਜੀ ਗੱਲ, ਹੁਣ ਤੁਸੀਂ ਕਿਤੇ ਚੱਲ ਜਾਓ ਅਪਾਰਟਮੈਂਟ ਹੀ ਲੈਣੀ ਹੋਵੇ, ਤੁਸੀਂ ਪੁੱਛ ਲਓ ਵੀ ਲਾਗੇ ਗਵਾਂਢੀ ਕੌਣ ਰਹਿੰਦਾ, ਤੁਹਾਨੂੰ ਕਦੀ ਸ਼ੇਅਰ ਨਹੀਂ ਕਰਦੇ। ਉਹ ਕਹਿੰਦੇ ਨਹੀਂ, ਸਾਰੀ ਕਮਿਊਨਿਟੀ ਮਿਕਸ ਰਹਿੰਦੀ ਹੈ। ਠੀਕ ਹੈ ਜੀ, ਤੇ ਇਹ ਗਲਤ ਹੈ ਜੀ, ਇਸ ਤੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਸਾਰਿਆਂ ਨੂੰ ਜੀ। ਸੋ ਆਪਾਂ ਲਿੰਕ ਪਾਤੇ ਆ ਜੀ, ਦੇਖੋ 2 ਥਾਵਾਂ ਤੇ ਤੁਸੀਂ ਕੰਪਲੇਨ ਕਰ ਸਕਦੇ ਆ, ਉਹ ਉੱਥੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜ਼ਰੂਰ ਜਿਹੜਾ ਆ ਕੰਪਲੇਨ ਇਸ ਦੇ ਉੱਤੇ ਜਿਹੜਾ ਉਹ ਕਰੋ। ਬਿਲਕੁਲ, ਥੈਂਕ ਯੂ ਜੀ। ਓਕੇ ਬਾਈ, ਸਤਿ ਸ਼੍ਰੀ ਅਕਾਲ। ਸੋ CEO ਦੇ ਮੁਤਾਬਕ ਜਿਹੜੇ ਕਹਿੰਦੇ ਵੀ 15 ਤੋਂ ਵੱਧ ਜਿਨ੍ਹਾਂ ਦੇ EMPLOYEES ਹੈਗੇ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਹੈਗੇ। ਹਾਇਰਿੰਗ, EMPLOYMENT ਪ੍ਰੋਸੈਸ 'ਚ, ਜੌਬ ਐਪਲੀਕੇਸ਼ਨ 'ਚ, ਫਾਇਰਿੰਗ 'ਚ, ਪ੍ਰਮੋਟਿੰਗ, ਟ੍ਰੇਨਿੰਗ, ਚਾਹੇ ਡਾਇਰੈਕਟਲੀ EMPLOYMENT ਨਹੀਂ, ਪਰ ਤੁਸੀਂ ਲੋਡ ਤਾਂ ਚੱਕੇ ਰਹੇ ਆ ਨਾ, ਰਿਲੇਸ਼ਨ ਤਾਂ ਤੁਹਾਡਾ ਉਹ ਹੈਗਾ ਹੀ ਆ ਨਾ। ਜੀ, ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਆਪਣਾ ਮੇਰੇ ਨੌਲੇਜ ਵੀ ਇਹ ਹੁਣੇ ਹੀ ਤੁਹਾਡੇ ਰੇਡੀਓ ਦੇ ਥਰੂ ਹੀ ਆਈ ਹੈ ਇਹ ਕਿ ਏਦਾਂ ਹੋਇਆ ਹੈਗਾ। ਕੋਈ ਮੈਨੂੰ ਲੱਗਦਾ ਨਹੀਂ ਕਿ ਐਡਾ ਬ੍ਰੋਕਰੇਜ ਹੈਗਾ ਕਿ ਮੈਂ ਕਦੀ ਇਹਨਾਂ ਦੇ ਨਾਲ ਕੋਈ ਲੋਡ ਨਹੀਂ ਕੀਤਾ। ਠੀਕ ਆ, ਇਹਨਾਂ ਨੇ ਅਗੇਂਸਟ ਕਮਿਊਨਿਟੀ ਇੱਕ ਤਰ੍ਹਾਂ ਆਹ ਐਕਟ ਕੀਤਾ ਆ, ਤਾਂ ਸਾਨੂੰ ਵੀ ਐਜ਼ ਏ ਕਮਿਊਨਿਟੀ ਇਹਦੇ ਤੇ ਰਿਸਪੌਂਸ ਕਰਨਾ ਚਾਹੀਦਾ। ਤੇ ਜਿਹੜਾ ਤੁਸੀਂ ਲੀਗਲ ਤੇ ਬਾਕੀ ਪ੍ਰੋਸੀਜਰ ਦੱਸਿਆ ਉਹ ਵੀ ਠੀਕ ਹੈ, ਉਹ ਸਾਰਾ ਠੀਕ ਹੈ, ਉਹ ਤਾਂ ਸਾਨੂੰ ਫੋਲੋ ਕਰਨਾ ਚਾਹੀਦਾ। ਪਰ ਸਾਨੂੰ ਆਪਣੇ ਤੌਰ ਤੇ ਇਸ ਬ੍ਰੋਕਰ ਦਾ ਬਾਈਕਾਟ ਕਰ ਦੇਣਾ ਚਾਹੀਦਾ। ਖਾਲੀ ਬਾਈਕਾਟ ਨਹੀਂ ਕਰਨਾ ਚਾਹੀਦਾ, ਜੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੈਗਾ ਕਿ ਇਹ ਬ੍ਰੋਕਰ ਕਿਹਨਾਂ ਕਸਟਮਰਾਂ ਦੇ ਲੋਡ ਲੈਂਦਾ ਆ, ਕਿੱਥੇ ਕਿੱਥੇ ਸ਼ਿਪਰ ਹੈਗੇ ਆ, ਉਹ ਸਾਰੀ ਇਨਫੋਰਮੇਸ਼ਨ ਸ਼ੇਅਰ ਕਰੋ। ਉਹਨਾਂ ਸਾਰੇ ਸ਼ਿਪਰ, ਉਹ ਸਾਰੇ ਜਿਹੜੇ ਕੰਪਨੀਆਂ ਹੈਗੀਆਂ ਉਹਨਾਂ ਨੂੰ ਅਪਰੋਚ ਕਰੋ, ਉਹਨਾਂ ਨੂੰ ਦੱਸੋ ਕਿ ਆਹ ਬ੍ਰੋਕਰ ਇੱਦਾਂ ਐਕਟ ਕਰ ਰਿਹਾ, ਯੂ ਸ਼ੁੱਡ ਨਾਟ ਡੂ ਬਿਜ਼ਨਸ ਵਿਦ ਦਿਸ। ਉਹ ਇੱਕ ਹੋਰ ਇਹ ਤੋਂ ਅੱਗੇ ਜਾ ਕੇ
ਅਸੀਂ ਸਾਰੇ ਲੋਕ ਲੋਡ ਬੋਰਡ ਸਬਸਕ੍ਰਾਈਬ ਕਰਦੇ ਆ, ਡੈਟ ਸਬਸਕ੍ਰਾਈਬ ਕਰਦੇ ਆ, ਹੋਰ ਲੋਡ ਬੋਰਡ ਸਬਸਕ੍ਰਾਈਬ ਕਰਦੇ ਆ। ਉਹਨਾਂ ਲੋਡ ਬੋਰਡਾਂ ਨੂੰ ਅਪਰੋਚ ਕੀਤਾ ਜਾਏ, ਉਹਨਾਂ ਨੂੰ ਦੱਸਿਆ ਜਾਏ ਕਿ ਆਹ ਬ੍ਰੋਕਰ ਇਸ ਤਰ੍ਹਾਂ ਐਕਟ ਕਰ ਰਿਹਾ ਆ ਤੇ ਯੂ ਸ਼ੁਡ ਟੇਕ ਦਿਸ ਬ੍ਰੋਕਰ ਆਫ ਯੋਰ ਲੋਡ ਬੋਰਡ। ਇਹਨਾਂ ਨੂੰ ਤਾਂ 2 ਦਿਨਾਂ ਇਹਨਾਂ ਨੂੰ 2 ਦਿਨਾਂ ਚ ਗੱਲ ਆ ਜਾਏਗੀ ਭਾਜੀ। ਜੀ ਬਿਲਕੁਲ ਜੀ ਬਿਲਕੁਲ। ਥੈਂਕ ਯੂ ਅਮਰੀਕ ਭਾਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ। ਮਹਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਪ੍ਰੋਗਰਾਮ ਬੜਾ ਚੰਗਾ ਚੱਲਦਾ ਤੇ ਮੈਂ ਬਸ ਇਹੀ ਦੱਸਣਾ ਸੀਗਾ ਕਿ ਜਿੱਥੇ ਮੈਂ ਕੰਮ ਕਰਦਾ ਆ, ਅਸੀਂ ਸਾਰੇ ਜਾਣੇ ਯੂਜੂਅਲੀ ਲਾਸਟ ਨੇਮ ਨਾਲ ਇੱਕ ਦੂਜੇ ਨਾਲ ਗੱਲ ਕਰਦੇ ਆ। ਈਵਨ ਸੁਪਰਵਾਈਜ਼ਰ ਸਾਰੇ ਜਾਣੇ ਇੱਕ ਦੂਜੇ ਨਾਲ ਗੱਲ ਕਰਦੇ ਆ। ਅਗਰ ਕਿਸੇ ਨੂੰ ਕੋਈ ਕੁਛ ਕਰਦਾ ਹੈਗਾ ਜਾਂ ਉਹਨੂੰ ਕੰਮ ਤੋਂ ਬੈਨ ਕੀਤਾ ਜਾਂਦਾ ਤੇ ਸਾਡੇ ਆਫਿਸ ਦੇ ਬਾਹਰ ਪੋਸਟਰ ਲਾ ਦਿੱਤਾ ਜਾਂਦਾ ਜਿੱਦਾਂ ਮਿਸਟਰ ਸਾਂਚੇਜ਼ ਔਰ Sanchez is not allowed at this station or this workers ਜਿੱਥੇ ਵੀ ਹੈਗਾ ਕੰਮ ਤੇ ਨਹੀਂ ਅਲਾਉ ਹੈਗਾ। ਇਹਦਾ ਇਹ ਥੋੜੀ ਮਤਲਬ ਹੈ ਕਿ ਸਾਰੇ ਸਾਂਚੇਜ਼ ਜਿੰਨੇ ਵੀ ਸਾਂਚੇਜ਼ ਰੋਡਰਿਗਸ is not allowed to come to। ਅਸੀਂ ਐਜ਼ ਅ ਵਰਕਰ ਉੱਥੇ ਕੰਪਲੈਕਸ ਵਿੱਚ ਉਹਨੂੰ ਜਾਣਦੇ ਹਾਂ ਕਿਹਦੇ ਬਾਰੇ ਲਿਖਿਆ ਹੈ ਨਾ। ਹੁਣ ਲੰਘਦਾ ਵੜਦਾ ਉਹ ਦੇਖੇ ਕਿ ਉਹ ਇੱਥੇ ਲਿਖਿਆ ਸਾਂਚੇਜ਼ is not allowed, ਮੇਰਾ ਲਾਸਟ ਨੇਮ ਹੈ ਸਾਂਚੇਜ਼ ਯਾਰ, ਹੁਣ ਮੈਂ ਵੀ ਇੱਥੇ ਨਹੀਂ ਜਾ ਸਕਦਾ। I think so it could be a typo। ਉਹਨਾਂ ਨੂੰ ਅੰਡਰਸਟੈਂਡਿੰਗ ਕਿਉਂਕਿ ਆਪਾਂ ਲਾਸਟ ਨੇਮ ਤੇ ਜ਼ਿਆਦਾਤਰ ਸਿੰਘ ਹੀ ਯੂਜ਼ ਕਰਦੇ ਆ, ਫਿਰ ਉੱਥੇ ਜਾ ਇਹ ਹੋਣਾ ਕਿ ਨਹੀਂ ਭਾਜੀ ਇਹ ਤਾਂ ਪਬਲਿਕ ਲੋਡ ਬੋਰਡ ਆ ਨਾ, ਲਾਈਕ ਪਬਲਿਕ ਤੁਸੀਂ ਪ੍ਰਾਈਵੇਟ ਦੀ ਕੰਪਨੀ ਦੀ ਗੱਲ ਕੀਤੀ, ਉੱਥੇ ਤੁਸੀਂ ਸਾਰੇ ਜਾਣੇ ਜਾਣਦੇ, ਹੁਣ ਪਬਲਿਕਲੀ ਸਾਰਿਆਂ ਨੂੰ ਥੋੜੀ ਆਪਾਂ ਜਾਣਦੇ ਹੁੰਦੇ ਆ ਨਾ। ਨਹੀਂ ਭਾਜੀ ਉਹੀ ਮੈਂ ਕਹਿੰਦਾ ਹੈ ਕਿ it could be a misunderstanding or misrepresentation of what they are writing in their statement। ਨਹੀਂ ਜੇ ਉਹਨਾਂ ਨੇ ਮਿਸਟੇਕ ਕੀਤੀ ਆ ਉਹ ਗਲਤੀ ਮੰਨ ਕੇ ਤਾਂ ਠੀਕ ਕਰ ਦੇਣ। ਲਾਈਕ ਜੇ ਉਹਨਾਂ ਦਾ ਐਕਚੁਅਲ ਚ ਇਹ ਭਾਵਨਾ ਨਹੀਂ ਆ, ਮਿਸਟੇਕ ਨਹੀਂ ਹੋ ਸਕਦੀ ਕਦੇ ਵੀ ਜਾਣਬੁੱਝ ਕੇ, ਕਿਉਂਕਿ ਲੋਡ ਬੋਰਡ ਆ ਨਾ, ਲੋਡ ਬੋਰਡ ਤੇ ਜਿਹੜਾ ਮਰਜ਼ੀ ਚੱਕ ਸਕਦਾ, ਉਹਨੇ ਸਪੈਸ਼ਲੀ ਲਿਖਿਆ ਨਾਟ ਸਿੰਗਸ। ਉਹ ਮੰਨ ਲਓ ਵੀ ਘਰ ਤੁਸੀਂ ਰੈਂਟ ਤੇ ਲਾਣਾ ਜ਼ੀਲੋ ਤੇ, ਉੱਥੇ ਲਿਖ ਦਿਓ ਵੀ ਬਲੈਕਸ ਐਂਡ ਸਪੈਨਿਸ਼ ਆਰ ਨਾਟ ਅਲਾਉਡ, ਹਨਾ। ਸੋ ਇਹਦਾ ਮਤਲਬ ਉਹਨੂੰ ਪਤਾ ਆ, ਹਨਾ, ਆਲਰੇਡੀ ਪਤਾ ਵੀ ਉਹ ਕੀ ਕਰ ਰਿਹਾ ਬੰਦਾ। ਠੀਕ ਹੈ, ਕਿਉਂਕਿ ਸਾਡੇ ਬੈਕ ਡੌਕ ਤੇ ਵੀ ਕੋਈ ਬੰਦੇ ਆਉਂਦਾ ਡ੍ਰੌਪ ਕਰਨ ਲਈ ਆਉਂਦਾ, ਪੰਜਾਬੀ ਵੀ ਹੈਗੇ ਆ, ਉਹਨਾਂ ਨੂੰ ਸਿੰਘ ਹੀ ਕਹਿੰਦੇ, ਉਹ ਸਿੰਘ ਆਇਆ ਹੈ ਨਾ। ਅਗਰ ਅਸੀਂ ਉਹਨੂੰ ਬੈਨ ਕਰਦੇ ਹਾਂ, ਕੰਪਨੀ ਬੈਨ ਕਰਦੀ ਹੈ ਕਿ ਨਹੀਂ ਕਿ ਸਿੰਘ ਨੇ ਨਹੀਂ ਆਉਣਾ, ਇਸ ਡੌਕ ਤੇ ਨਹੀਂ ਲਾਉਣਾ, ਅਸੀਂ ਕਹਿੰਦੇ ਸਿੰਘ ਇਜ਼ ਨਾਟ ਅਲਾਉਡ। ਸੋ ਦੈਟ ਡਜ਼ਨਟ ਮੀਨ ਦੈਟ ਜਿੰਨੇ ਵੀ ਸਿੰਘ ਹੈਗੇ ਆ, ਬਟ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਦੇ ਹੈਵ ਅ ਅੰਡਰਸਟੈਂਡਿੰਗ ਹੂ ਇਜ਼ ਅ ਸਿੰਘ ਬਿਕਾਜ਼ ਹੀ ਇਜ਼ ਪਪੂਲਰ ਕਿ ਡ੍ਰੌਪਿੰਗ ਆਫ ਦ ਥਿੰਗਸ ਐਂਡ ਆਲ ਦੈਟ। ਪਰ ਉਹ ਤੁਹਾਡੀ ਕੰਪਨੀ ਦਾ ਰੂਲ ਹੈ ਨਾ ਭਾਜੀ, ਇਨਸਾਈਡ ਕੰਪਨੀ ਦਾ। ਇਹ ਤਾਂ ਲੋਡ ਬੋਰਡ ਪਬਲਿਕ ਪਲੇਸ ਆਨਲਾਈਨ ਆ, ਹਨਾ। ਥੋੜਾ ਜਿਹਾ ਇਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਬਟ ਥੈਂਕ ਯੂ ਕਾਲ ਕਰਨ ਦੇ ਲਈ। ਬਟ ਆਈ ਥਿੰਕ ਤੁਸੀਂ ਆਪਣੀ ਕੰਪਨੀ ਨੂੰ ਇੱਕ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਉਸ ਨੂੰ ਦੇਖਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਬਟ ਸਮਹਾਓ ਮੈਨੂੰ ਤਾਂ ਏਦਾਂ ਫੀਲ ਆ ਰਹੀ ਵੀ ਆਪਣੇ ਵਾਲੇ ਆਪਾਂ ਇਹ ਸੋਚਦੇ ਹਾਂ ਵੀ ਹਾਂ ਨਹੀਂ ਆਪਾਂ ਸਾਰੇ ਨੁਕਸ ਦੇ ਹੀ ਭਰੇ ਆ ਵੀ ਸਾਨੂੰ ਹੀ ਜਿਹੜਾ ਤੁਸੀਂ ਕਰੀ ਜਾਓ, ਅਸੀਂ ਨਹੀਂ ਜਿਹੜਾ ਜੀ ਸਾਡੇ ਨਾਲ ਧੱਕਾ ਨਹੀਂ ਕੋਈ ਵੀ ਕਰਦਾ। ਜਦੋਂ ਹੁੰਦਾ ਆ ਫਿਰ ਆਪਾਂ ਬਾਅਦ ਪ੍ਰੋਟੈਸਟ ਕਰਦੇ ਆ, ਫਿਰ ਕਹਿੰਦੇ ਵੀ ਲੇਟ ਹੋ ਗਏ ਆ। ਹੁਣ ਇਹ ਮੌਕਾ ਹੈ, ਟਾਈਮ ਦੇ ਨਾਲ ਸਾਂਭ ਲਓ। ਜੇ ਇੱਕ ਵਾਰੀ ਹੋਇਆ, ਕੱਲ ਨੂੰ 2 ਵਾਰੀ ਨਾ ਹੋਵੇ, ਤੀਜੀ ਵਾਰੀ ਨਾ ਹੋਵੇ। ਸੋ ਇਹ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਆ। ਤੇ ਜੀ ਰਮਨ ਜੀ